ਪੁਰਾਣੇ ਵਕਤਾਂ ਦੀ ਗੱਲ ਹੈ ਜਦੋਂ ਲੋਕਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੁੰਦਾ ਸੀ ਉਹ ਆਪਣਾ ਖਾਣਾ ਵਗੈਰਾ ਨਾਲ ਲੈ ਕੇ ਜਾਂਦੇ ਸਨ, ਕਿਉਂਕਿ ਕਿਤੇ ਵੀ ਰਾਤ ਪੈ ਜਾਂਦੀ ਸੀ ਅਤੇ ਉਹ ਉੱਥੇ ਰਹਿ ਪੈਂਦੇ ਸਨ। ਸਰਾਵਾਂ ਬਣੀਆਂ ਹੁੰਦੀਆਂ ਸਨ ਰਹਿਣ ਵਾਸਤੇ। ਤਿੰਨ ਹੁੰਦੇ ਨੇ ਦੋਸਤ, ਇੱਕ ਹੁੰਦਾ ਮੌਲਵੀ, ਇੱਕ ਹੁੰਦਾ ਪਠਾਨ ਅਤੇ ਇੱਕ ਹੁੰਦਾ ਮਰਾਸੀ। ਉਹਨਾਂ ਵੀ ਜਿਹੜਾ ਨਾ ਉਹ ਜਾਣਾ ਹੁੰਦਾ ਕਿਸੇ ਦੂਸਰੇ ਸ਼ਹਿਰ ਵਾਸਤੇ, ਨਿਕਲਦੇ ਨੇ ਘਰੋਂ ਅਤੇ ਉਹ ਖਾਣੇ ਦੀ ਬਜਾਏ ਨਾ ਉਹ ਖੀਰ ਜਿਹੜੀ ਹੈ ਨਾ ਉਹ ਘਰੋਂ ਪਕਵਾ ਲੈਂਦੇ ਨੇ। ਉਹ ਦੂਸਰੇ ਸ਼ਹਿਰ ਵਾਸਤੇ ਤੁਰ ਪੈਂਦੇ ਨੇ। ਉਹ ਜਾਂਦੇ ਨੇ ਜਦੋਂ ਰਾਤ ਉਹਨਾਂ ਨੂੰ ਪੈਂਦੀ ਹੈ ਇੱਕ ਜਗ੍ਹਾ 'ਤੇ ਉੱਥੇ ਉਹ ਸਰਾਹ ਦੇ ਵਿੱਚ ਜਿਹੜਾ ਨਾ ਉਹ ਰਾਤ ਗੁਜ਼ਾਰਨ ਵਾਸਤੇ ਠਹਿਰ ਜਾਂਦੇ ਨੇ। ਉਹ ਸਲਾਹ ਇਹ ਕਰਦੇ ਨੇ ਕਿ ਜਿਹਨੂੰ ਰਾਤ ਨੂੰ ਚੰਗੀ ਖਾਬ ਆਏਗੀ ਨਾ ਉਹ ਸੁਬਾਹ ਉੱਠ ਕੇ ਨਾ ਅਤੇ ਜ਼ਿਆਦਾ ਖੀਰ ਖਾਏਗਾ। ਉਹ ਇਹ ਕਰਕੇ ਸਲਾਹ ਅਤੇ ਸੌਂ ਜਾਂਦੇ ਨੇ। ਸੁਬਾਹ ਉੱਠਦੇ ਨੇ ਅਤੇ ਸਾਰਿਆਂ ਤੋਂ ਪਹਿਲਾਂ ਆਉਂਦੇ ਨੇ ਮੌਲਵੀ ਸਾਹਿਬ ਤੁਸੀਂ ਸੁਣਾਓ ਖਾਬ, ਤੁਹਾਨੂੰ ਕੀ ਖਾਬ ਆਈ ਹੈ? ਮੌਲਵੀ ਸਾਹਿਬ ਆਉਂਦੇ ਨੇ ਮੈਨੂੰ ਖਾਬ ਇਹ ਆਈ ਹੈ, ਮੈਂ ਜਿਹੜਾ ਨਾ ਰਾਤੀ ਖਾਬ ਦੇ ਵਿੱਚ ਹੱਜ ਕਰਨ ਤੁਰ ਗਿਆ, ਹੱਜ ਕੀਤਾ ਅਤੇ ਜਿਹੜਾ ਨਾ ਉਹ ਮੈਨੂੰ ਬੜਾ ਮਜ਼ਾ ਆਇਆ। ਦੂਸਰੇ ਆਉਂਦੇ ਨੇ ਮਾਸ਼ਾ ਅੱਲਾ ਕਿਆ ਬਾਤ ਹੈ ਜੀ, ਮੌਲਵੀ ਸਾਹਿਬ ਬੜੀ ਅੱਛੀ ਖਾਬ ਹੈ। ਪਠਾਨ ਦੀ ਵਾਰੀ ਆਉਂਦੀ ਹੈ, ਆਉਂਦੇ ਨੇ ਪਠਾਨ ਨੂੰ, ਆਉਂਦੇ ਨੇ ਤੁਸੀਂ ਦੱਸੋ ਤੁਹਾਨੂੰ ਕਿਹੜੀ ਖਾਬ ਆਈ ਹੈ? पठान आंदा लाका मैं रात को जन्नत की सैर की है, उरें देखी हैं, बड़े मज़े मज़े के खाने खाए हैं। आंदे ने माशाअल्लाह जी बड़ी अच्छी ख्वाब है। फिर आउंदी है मरासी दी वारी, आंदे ने मरासी नूं आंदे ने हुण तूं दस तैनूं की ख्वाब आई है? वो रोन लग पैंदा, आंदा मैनूं ख्वाब की होनी है। एक तुर गया सी जिहड़ा ना वो हज करन, दूसरा तुसीं तुर गए सो खान साहब जन्नत की सैर ते पिछों आया इजराइल, उन्हें डांग फड़ी है तो मेरे सिर ते खलो गया। उन्हें आख्या उठ खीर खाएगा तो तेनों मैं छलना, नहीं तो तेरी मैं जान कबज़ कर लेनी है, तेनों मैं छलना कोई नहीं। तो मैनूं मजबूरन खीर खानी पै गई सी।